ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਏ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 15 ਜੂਨ ਦਿਨ ਬੁੱਧਵਾਰ ਸਾਡੇ ਨਾਲ ਸਵੇਰ ਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 272 5200 4082722500 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰੀਏ ਸ਼ੁਰੂ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਇੱਕ ਹੋਰ ਦਿਲ ਕੰਬਾਊ ਹਰਕਤ ਆਈ ਸਾਹਮਣੇ। ਹਾਂ ਜੀ, ਇਹਨਾਂ ਦੀਆਂ ਹਰਕਤਾਂ ਜਿਹੜੀਆਂ ਉਹਨਾਂ ਦੇ ਵਿੱਚ ਬਰਕਤਾਂ ਬੜੀਆਂ ਜ਼ਿਆਦੀਆਂ ਕੋਈ ਨਾ ਕੋਈ ਸਾਹਮਣੇ ਆਈ ਰਹਿੰਦੀ ਹੈ। ਇਹ ਜਿਹੜੀ ਘਟਨਾ ਸਾਹਮਣੇ ਆਈ ਆ, ਇਹਦਾ ਦੁਖਦ ਪਹਿਲੂ ਇਹ ਆ ਕਿ ਮੁਲਾਜ਼ਮਾਂ ਨੇ ਇੱਕ ਸੇਵਾਦਾਰ ਤੇ ਇੰਨਾ ਤਸ਼ੱਦਦ ਢਾਇਆ ਕਿ ਉਹ ਜ਼ਿੰਦਗੀ ਤੇ ਮੌਤ ਦੇ ਝੂਲੇ ਦੇ ਵਿੱਚ ਝੁਲ ਗਿਆ। ਹੁਣ ਵੈਸੇ ਦੱਸਦੇ ਆ ਕਿ ਉਹਦੀ ਤਬੀਅਤ ਪਹਿਲਾਂ ਦੇ ਨਾਲੋਂ ਥੋੜ੍ਹੀ ਬਿਹਤਰ ਆ, ਪਰ ਕਸਰ ਇਹਨਾਂ ਨੇ ਕੋਈ ਨਹੀਂ ਛੱਡੀ। ਅਸਲ ਦੇ ਵਿੱਚ ਕੋਈ ਸੇਵਾਦਾਰ ਸੀਗਾ ਮੁੰਡਾ, ਗੁਰਪ੍ਰਤਾਪ ਉਹਦਾ ਨਾਮ ਸੀ। ਉਹ ਲੰਗਰ ਦੇ ਵਿੱਚ ਸੇਵਾ ਕਰਿਆ ਕਰਦਾ ਸੀ ਤੇ ਇੱਕ ਦਿਨ ਉੱਥੇ ਜਿਹੜੇ ਖੱਬੀ ਖਾਨ 2-4 ਸੀ, ਉਹ ਹੁਕਮ ਵਜਾਉਣ ਲੱਗੇ ਉਹਨੂੰ ਕਿ ਭਾਈ ਜਾ ਚਾਹ ਲੈ ਕੇ ਆ। ਉਹਨੇ ਨਾਂਹ ਨੁੱਕਰ ਕਰ ਦਿੱਤੀ ਚਾਹ ਲਿਆਉਣ ਤੋਂ, ਤੇ ਇਸੇ ਖੁੰਦਕ ਦੇ ਵਿੱਚ ਉੱਥੋਂ ਦਾ ਕੋਈ ਕਰਮਚਾਰੀ ਸੀ ਯਾਦਵਿੰਦਰ ਸਿੰਘ, ਔਰ ਉਹਦੇ ਨਾਲ ਕੋਈ ਸਤਨਾਮ ਸੱਤਾ ਸੀ। ਉਹਨਾਂ ਨੇ ਦੋਵਾਂ ਨੇ ਉਹਨੂੰ ਪੁੱਠਾ ਲਟਕਾ ਲਿਆ ਔਰ ਬਹੁਤ ਬੁਰੀ ਤਰ੍ਹਾਂ ਡੰਡਿਆਂ ਨਾਲ, ਰੋੜਾਂ ਦੇ ਨਾਲ ਕੁੱਟਿਆ। ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਉੱਥੇ ਸੇਵਾ ਹੋਰ ਕਰਦੇ ਸਨ ਲੋਕ, ਉਹਨਾਂ ਨੇ ਇਸ ਮਜ਼ਲੂਮ ਨੂੰ ਬਚਾਉਣ ਦੀ ਥਾਂ ਉਹਨਾਂ ਦਾ ਸਾਥ ਦਿੱਤਾ, ਕਿਉਂਕਿ ਉਹਨਾਂ ਨੇ ਇਲਜ਼ਾਮ ਲਾ ਦਿੱਤਾ ਇਹ ਜੀ ਮੋਬਾਈਲ ਚੁੱਕਦਾ, ਸਮਾਨ ਚੋਰੀ ਕਰਦਾ, ਇਹ ਹੈ ਵੋ ਹੈ ਜੋ ਹੈ। ਉਹ ਸਾਰੇ ਕੁੱਟਣ ਡੈ ਪਏ ਉਹਨੂੰ। 5 ਘੰਟੇ ਦੱਸਦੇ ਉਹ ਬੰਦਾ, ਉਹ ਜਿਹੜਾ ਮੁੰਡਾ ਸੀਗਾ, ਉਹ ਇਸ ਮਾਰਕੁੱਟ ਦਾ ਸ਼ਿਕਾਰ ਹੋਇਆ, ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ। ਫਿਰ ਉਹਦੇ ਘਰੇ ਫੋਨ ਕਰ ਦਿੱਤਾ ਗਿਆ ਕਿ ਚੋਰੀ ਕਰਦਾ ਸੀ, ਇਹ ਹੈ ਜੋ ਹੈ ਵੋ ਹੈ, ਲੈ ਜਾਓ ਇਹਨੂੰ। ਉਹ ਗਰੀਬ ਕਰਦੇ ਸੀ ਉਹਦੇ, ਤੇ ਉਹਨੂੰ ਲੈ ਕੇ ਬਹਿ ਗਏ। ਪਰ ਉਹਦੇ ਕੁਝ ਦੋਸਤਾਂ ਨੇ ਇਹਦੀ ਵੀਡੀਓ ਬਣਾਈ ਹੋਈ ਸੀ ਮਾਰਕੁੱਟ ਦੀ, ਔਰ ਫਿਰ ਉਹ ਵਾਇਰਲ ਹੋ ਗਈ। ਇੱਕ ਹਿੰਦੀ ਚੈਨਲ 'ਤੇ ਉਹ ਖਬਰ ਬਣ ਕੇ ਚੱਲ ਪਈ, ਔਰ ਸੋਸ਼ਲ ਮੀਡੀਆ 'ਤੇ ਵੀ ਇਹਦੀ ਸਾਰਾ ਕੁਛ ਫੁਟੇਜ ਵਗੈਰਾ ਜੋ ਸੀ ਉਹ ਨਸ਼ਰ ਹੋ ਗਈ, ਜਿੱਥੋਂ ਬਾਅਦ ਦੇ ਵਿੱਚ ਇਹ ਮਾਮਲਾ ਕੁਝ ਸਮਾਜ ਸੇਵੀ ਸੰਸਥਾਨਾਂ ਦੀ ਨਜ਼ਰ 'ਚ ਗਿਆ। ਉਹਨਾਂ ਨੇ ਉਹ ਗੁਰਪ੍ਰਤਾਪ ਸਿੰਘ ਨੂੰ ਹਸਪਤਾਲ 'ਚ ਦਾਖਲ ਕਰਾਇਆ, ਜਿੱਥੇ ਪਹਿਲਾਂ ਤੇ ਬਹੁਤ ਜ਼ਿਆਦਾ ਉਹਦੀ ਹਾਲਤ ਗੰਭੀਰ ਸੀ, ਪਰ ਹੁਣ ਉਹ ਥੋੜ੍ਹਾ ਬੋਲਣ ਦੇ ਤੇ ਸਮਰੱਥ ਹੈ, ਪਰ ਚੱਲਣ ਫਿਰਨ ਤੇ ਹਾਲੇ ਉਹ ਆ ਰਹੀ ਹੈ। ਉੱਧਰ ਜਿਹੜੇ ਕਮੇਟੀ ਦੇ ਇਹ ਨੇ ਸਰਬਰਾਹ, ਉਹਨਾਂ ਨੂੰ ਇਸ ਘਟਨਾ ਦੀ ਜਦੋਂ ਜਾਣਕਾਰੀ ਦਿੱਤੀ ਗਈ ਤੇ ਉਹਨਾਂ ਨੇ ਕਿਹਾ ਜੀ ਅਸੀਂ ਇਹਨਾਂ ਦੋਨਾਂ ਨੂੰ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ, ਅਸੀਂ ਇਹਨਾਂ ਨੂੰ ਸਸਪੈਂਡ ਕਰ ਦਿੱਤਾ। ਹੁਣ ਦੇਖੋ ਏਡਾ ਵੱਡਾ ਇਹ ਵਰਤਾਰਾ ਇਹਨਾਂ ਨੇ ਵਰਤਾਇਆ ਤੇ ਸਜ਼ਾ ਕੀ ਦੇ ਰਹੀ ਹੈ ਕਮੇਟੀ, ਕਿ ਮੁਅੱਤਲ ਕਰ ਦਿੱਤਾ। ਮੁਅੱਤਲ ਵੀ ਕਿਸ ਤਰੀਕੇ ਦਾ ਕਰਦੇ ਆ ਕਿ ਮਾਨਤੀ ਜੇ ਕਹਿ ਦਿੰਦੇ ਆ ਕਿ ਜਾਂ 4 ਦਿਨ ਮਾਸੀ ਪਿੰਡ ਲਾਇਆ, 4 ਦਿਨ ਮਾਮੇ ਪਿੰਡ ਲਾਇਆ, ਬਾਅਦ ਦੇ ਵਿੱਚ ਆ ਜੀ ਚੁੱਪ ਕਰਕੇ, ਜੇ ਇੱਥੇ ਨਹੀਂ ਕਿਸੇ ਹੋਰ ਗੁਰਦੁਆਰੇ ਆ ਕੇ ਸੇਵਾ ਤੇ ਚੜ੍ਹ ਜਾਈ, ਸੋ ਕੰਮ ਜਿਹੜਾ ਚੱਲਦਾ ਜਾਏਗਾ। ਇਹੋ ਜਿਹੀ ਇਹਨਾਂ ਦੀ ਮੁਅੱਤਲੀ ਹੈ। ਪਰ ਕੁੱਲ ਮਿਲਾ ਕੇ ਜੇ ਕਹੀਏ ਤੇ ਸ਼ਰਮਸਾਰ ਕਰਨ ਵਾਲੀ ਘਟਨਾ ਕਿ ਜਿੱਥੇ ਮਨੁੱਖਤਾ ਦਾ ਪਾਠ ਪੜ੍ਹਾਇਆ ਜਾਂਦਾ, ਜਿੱਥੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਜਾਂਦਾ, ਜਿੱਥੇ ਮਨੁੱਖ ਨੂੰ ਮਨੁੱਖ ਨਾਲ ਪਿਆਰ ਕਰਨਾ ਸਿਖਾਇਆ ਜਾਂਦਾ, ਉੱਥੇ ਇਹੋ ਜਿਹੀ ਦਿਲ ਹਿਲਾਊ ਘਟਨਾ ਸਾਹਮਣੇ ਆਈ ਹੈ। ਅੱਜ ਮੁੱਖ ਮੰਤਰੀ ਦੇ ਸਾਹਮਣੇ ਵੀ ਇਹ ਮੁੱਦਾ ਉੱਠਿਆ, ਪਰ ਕਮਾਲ ਦੀ ਗੱਲ ਆ, ਉਹਨਾਂ ਨੇ ਵੀ ਇਸ ਪ੍ਰਸ਼ਨ ਤੇ ਆਖ ਦਿੱਤਾ ਕਾਕਾ ਛੱਡੋ, ਇਹੋ ਜਿਹੇ ਕੰਮ ਤੇ ਹੁੰਦੇ ਰਹਿੰਦੇ ਆ। ਹੁਣ ਮੁੱਖ ਮੰਤਰੀ ਇਹੋ ਜਿਹੀਆਂ ਗੱਲਾਂ ਕਰਦਾ ਪਿਆ ਕਿ ਇਹ ਦਰਬਾਰ ਸਾਹਿਬ ਦੇ ਵਿੱਚ ਏਡੀ ਵੱਡੀ ਘਟਨਾ ਵਾਪਰ ਜਾਵੇ ਤੇ ਮੁੱਖ ਮੰਤਰੀ ਆਖੇ ਕਾਕਾ ਛੱਡੋ ਪਰਾਂ। ਜੇ ਮੁੱਖ ਮੰਤਰੀ ਇਹ ਕਹਿਣ ਡਿਆ ਤੇ ਫਿਰ ਅਵਤਾਰ ਸਿੰਘ ਮੱਕੜ ਮੁਅੱਤਲੀ ਤੋਂ ਵੱਧ ਕੀ ਕਰ ਸਕਦਾ। ਸੋ ਉਹਦੀ ਮਾਨਸਿਕਤਾ ਵੀ ਉਹੋ ਜਿਹੀ ਹੈ। ਪਰ ਕੁੱਲ ਮਿਲਾ ਕੇ ਜੇ ਵੇਖੀਏ ਤੇ ਹੁਣ ਲੋੜ ਆ ਕਿ ਇਸ ਪ੍ਰਬੰਧਨ ਨੂੰ ਠੀਕ ਕੀਤਾ ਜਾਵੇ, ਦਰੁਸਤ ਕੀਤਾ ਜਾਵੇ। ਪੁਲਿਸ ਦੇ ਜਿਹੜੇ ਰਿਕਾਰਡ ਆ
ਉਹ ਵੀ ਦੱਸਦੇ ਆ ਕਿ ਕਰਮਚਾਰੀ ਹੈ ਜਿਹੜੇ SGPC ਦੇ, ਉਹਨਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਤਬਕਾ ਇਹੋ ਜਿਹਾ ਜਿਹੜੇ ਅਪਰਾਧਿਕ ਪ੍ਰਵਿਰਤੀ ਦੇ ਲੋਕ ਆ, ਜਿਨ੍ਹਾਂ ਨੇ ਜੁਰਮ ਕੀਤੇ ਆ। ਉਹਨਾਂ ਦੇ ਵਿੱਚੋਂ ਕਈ ਤੇ ਇਹੋ ਜਿਹੇ ਜਿਨ੍ਹਾਂ ਨੂੰ ਆਪਾਂ 8-10 ਨੰਬਰੀਏ ਆਖ ਸਕਦੇ ਹਾਂ। ਸੋ ਇਹ ਸਭ ਕੁਝ ਦਰੁਸਤ ਕਰਨ ਦੀ ਜ਼ਰੂਰਤ ਆ। ਇਸ ਸਾਰੇ ਸਿਸਟਮ ਨੂੰ ਜ਼ਰੂਰ ਦਰੁਸਤ ਕੀਤਾ ਜਾਣਾ ਚਾਹੀਦਾ, ਨਹੀਂ ਤੇ ਇਹੋ ਜਿਹੀਆਂ ਘਟਨਾਵਾਂ ਹੁਣ ਤੇ ਹਫ਼ਤੇ 5 ਦਿਨਾਂ ਬਾਅਦ ਸੁਣਨ ਨੂੰ ਮਿਲਦੀਆਂ, ਫਿਰ 4-5 ਘੰਟੇ ਨਹੀਂ ਪਿਆ ਕਰਨੇ, ਇਹੋ ਜਿਹਾ ਕੰਮ ਬਾਹਰ ਆ ਜਾਇਆ ਕਰਨਾ। ਜੀ ਜੀ ਅੱਗੇ ਵਧਦੇ ਹਾਂ ਮਿੰਟੂ ਜੀ, ਵੀ ਉੜਤਾ ਪੰਜਾਬ ਫਿਲਮ ਦੇ ਵਿਰੋਧ ਦੇ ਵਿੱਚ ਹੁਣ ਪੰਜਾਬ ਮਹਿਲਾ ਕਮਿਸ਼ਨ ਆਈ ਅਦਾਲਤ 'ਚ। ਦੇਖੋ ਜੀ, ਇਹ ਹੁਣ ਜਿਵੇਂ ਕਹਿ ਲਈਏ ਨਾ ਕਿ ਆਖਰੀ ਹਥਿਆਰਾਂ ਤੇ ਪਹੁੰਚ ਗਏ ਆ। ਆਖਰੀ ਹਥਿਆਰ ਹੁੰਦੇ ਆ ਨਾ ਜਦੋਂ ਬੰਦਾ ਹਾਰਨ ਲੱਗਦਾ ਤੇ ਉਹ ਫਿਰ ਹਰੇਕ ਪਤਾ ਖੇਡ ਦਿੰਦਾ। ਇਹ ਹੁਣ ਹਾਰਿਆਂ ਦੀ ਲੜਾਈ ਲੜੀ ਜਾ ਰਹੀ ਹੈ। ਇਹ ਵੈਸੇ ਤੇ ਬਾਦਲ ਸਾਹਿਬ ਕਹਿੰਦੇ ਅਸੀਂ ਤੇ ਫਿਲਮਾਂ ਤੋਂ ਕੀ ਲੈਣਾ ਜੀ, ਅਸੀਂ ਤੇ ਦਖਲ ਅੰਦਾਜ਼ੀ ਨਹੀਂ ਕਰਦੇ। ਸਰਦਾਰ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਜਦੋਂ ਆਈ ਵੇਖਾਂਗੇ, ਕੀ ਪਤਾ ਕਹਿੰਦੇ ਕਿ ਫਿਲਮ ਚੰਗਾ ਕੰਮ ਕਰ ਜੇ ਤੇ ਅਸੀਂ ਨਸ਼ਾ ਮੁਕਤੀ ਹੋ ਜਾਈਏ। ਪਰ ਅਸਲ ਦੇ ਵਿੱਚ ਸਭ ਕੁਛ ਹੋ ਰਿਹਾ। ਦੇਖੋ ਅੱਜ ਸ਼ਿਵ ਸੈਨਾ ਨੇ ਵੀ ਝੰਡਾ ਚੁੱਕ ਲਿਆ, ਉਹਨਾਂ ਨੇ ਵੀ ਡੰਡੇ 'ਚ ਝੰਡਾ ਫਸਾ ਲਿਆ, ਕਹਿੰਦੇ ਕਿ ਅਸੀਂ ਫਿਲਮ ਨਹੀਂ ਲੱਗਣ ਦੇਣੀ। ਸ਼ਿਵ ਸੈਨਾ ਵਾਲੇ ਪਹਿਲਾਂ ਨਹੀਂ ਬੋਲੇ। ਸ਼ਿਵ ਸੈਨਾ ਵਾਲਿਆਂ ਨੂੰ ਜਦੋਂ ਇਹਨਾਂ ਦੇ ਨਾਲ ਦੇ ਪੰਜਾਬ ਦੀ ਡੰਡ ਲਾਉਂਦੇ, ਪੰਜਾਬ ਨੂੰ ਲਾਂਬੂ ਲਾਉਂਦੇ ਆ, ਉਦੋਂ ਇਹਨਾਂ ਨੂੰ ਪੰਜਾਬ ਦਾ ਕਦੇ ਫਿਕਰ ਨਹੀਂ ਹੋਇਆ। ਅੱਜ ਕਹਿੰਦੇ ਜੀ ਪੰਜਾਬ ਜਿਹੜਾ ਆ ਉਹ ਖਰਾਬ ਹੋ ਜਾਏਗਾ, ਇਸ ਕਰਕੇ ਅਸੀਂ ਤੇ ਇਹ ਫਿਲਮ ਲੱਗਣ ਨਹੀਂ ਦੇਣੀ। ਅੱਜ ਹੀ ਇੱਕ NGO ਪੰਜਾਬ ਦਾ ਉੱਠ ਕੇ ਸੁਪਰੀਮ ਕੋਰਟ 'ਚ ਚਲਾ ਗਿਆ, ਉਹ ਕਹਿੰਦਾ ਜੀ ਫਿਲਮ ਜਿਹੜੀ ਹੈ ਨਹੀਂ ਰਿਲੀਜ਼ ਹੋਣੀ ਚਾਹੀਦੀ। ਦੇਖੋ ਜਦੋਂ ਗਾਇਕ ਪੰਜਾਬ ਦਾ ਜਲੂਸ ਕੱਢਦੇ ਉਦੋਂ NGO, ਉਦੋਂ ਸਮਾਜ ਸੇਵੀ ਵੀ ਸੌਂ ਜਾਂਦੇ ਆ, ਉਦੋਂ ਕੋਈ ਨਹੀਂ ਬੋਲਦਾ। ਅੱਜ ਉਹ ਵੀ ਚਲੇ ਗਏ ਤੇ ਰਹਿੰਦੀ ਖੁੰਦੀ ਕਸਰ ਬੀਬੀ ਪਰਮਜੀਤ ਕੌਰ ਲਾਂਡਰਾ ਨੇ ਕੱਢ ਦਿੱਤੀ ਹੈ। ਉਹ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਕਹਿਣ ਨੂੰ ਤੇ ਉਹ ਹੈ ਚੇਅਰਪਰਸਨ ਆ, ਪਰ ਉਹਦਾ ਕੰਮ ਜ਼ਿਆਦਾ ਅਕਾਲੀ ਦਲ ਦੀਆਂ ਨੀਤੀਆਂ ਤੇ ਮੋਹਰ ਲਾਉਣ ਦਾ ਰਹਿੰਦਾ, ਬਜਾਏ ਮਹਿਲਾਵਾਂ ਨੂੰ, ਬੀਬੀਆਂ ਨੂੰ ਹੱਕ ਦਿਵਾਉਣ ਦੇ। ਸੋ ਇਸ ਕਰਕੇ ਉਹ ਵੀ ਚਲੇ ਗਈ ਹੈ। ਉਹਨੇ ਆਪਣੇ ਵਕੀਲ ਦੇ ਰਾਹੀਂ ਅਰਜ਼ੀ ਦਾਇਰ ਕਰ ਦਿੱਤੀ ਹੈ, ਉਹ ਵੀ ਉੱਥੇ ਜਾ ਕੇ ਪਾਰਟੀ ਬਣ ਗਈ, ਧਿਰ ਬਣ ਗਈ, ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਵੀ ਇਸ ਫਿਲਮ ਦੇ ਮੁਤਲਕ ਕਾਰਵਾਈ ਚੱਲਦੀ ਪਈ ਹੈ, ਪਟੀਸ਼ਨ ਪਾਈ ਹੋਈ ਹੈ। ਉਹ ਪਟੀਸ਼ਨ ਦੇ ਵਿੱਚ ਜਾ ਕੇ ਪਾਰਟੀ ਬਣ ਗਈ ਹੈ। ਉਹਨੇ ਜਾ ਕੇ ਤਰਕ ਬੜਾ ਅਜੀਬੋ ਗਰੀਬ ਦਿੱਤਾ ਹੈ। ਉਹ ਕਹਿੰਦੀ ਆ ਕਿ ਇਸ ਫਿਲਮ ਦੇ ਵਿੱਚ ਮਹਿਲਾਵਾਂ ਨੂੰ ਨਸ਼ੇ ਕਰਦੇ ਦਿਖਾਇਆ ਗਿਆ ਹੈ, ਜਦ ਕਿ ਸੈਂਟਰ ਸਰਕਾਰ ਦਾ ਸਰਵੇ ਹੈ ਕਿ ਪੰਜਾਬ ਦੇ ਵਿੱਚ ਇੱਕ ਵੀ ਬੀਬੀ ਨਸ਼ਾ ਨਹੀਂ ਕਰਦੀ। ਹੁਣ ਇਹ ਪਤਾ ਨਹੀਂ ਸਰਵੇਖਣ ਕਿੱਥੋਂ ਕੱਢ ਲਿਆਈ ਹੈ ਬੀਬੀ ਲਾਂਡਰਾ। ਅਸੀਂ ਤੇ ਕਦੇ ਪੜ੍ਹਿਆ ਸੁਣਿਆ ਨਹੀਂ ਇਹੋ ਜਿਹਾ ਸਰਵੇਖਣ ਕਿ ਕਿਸੇ ਵੀ ਸੂਬੇ 'ਚ, ਪੰਜਾਬ ਤੇ ਛੱਡੋ, ਕਿ ਕੋਈ ਬੀਬੀ ਨਸ਼ਾ ਨਾ ਕਰਦੀ ਹੋਵੇ ਅੱਜ ਦੇ ਦੌਰ ਦੇ ਵਿੱਚ। ਕੋਈ ਹੋਏਗਾ ਇਹੋ ਜਿਹਾ ਸ਼ਹਿਰ, ਇਹੋ ਜਿਹਾ ਸੂਬਾ, ਪਰ ਉਹਨਾਂ ਨੇ ਹੁਣ ਪਤਾ ਨਹੀਂ ਕਿਹੜਾ ਸਰਵੇਖਣ ਚੁੱਕਿਆ ਸਿਰ ਤੇ, ਜਿਹਨੂੰ ਲਿਜਾ ਕੇ ਉੱਥੇ ਠੱਲ ਦਿੱਤਾ ਕਿ ਭਾਈ ਆਹ ਸਰਵੇਖਣ ਆ। ਹੁਣ ਇਹ ਸਰਵੇਖਣ ਆ ਜਾਂ ਖੇਖਣ ਆ, ਇਹ ਤੇ ਅਦਾਲਤ ਤੈਅ ਕਰੇਗੀ। ਪਰ ਇਸ ਬੀਬੀ ਨੂੰ ਸਵਾਲ ਆ ਕਿ ਅੰਨੀ ਭਗਤੀ ਨਾ ਕਰੋ। ਤੁਸੀਂ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਜੇ ਪੰਜਾਬ ਦੇ ਵਿੱਚ ਕੋਈ ਬੀਬੀ ਨਸ਼ਾ ਹੀ ਨਹੀਂ ਕਰਦੀ ਤੇ ਫਿਰ ਤੁਸੀਂ ਬੀਬੀਆਂ ਦੇ ਲਈ ਜਿਹੜਾ ਨਸ਼ਾ ਛਡਾਊ ਕੇਂਦਰ ਖੋਲ੍ਹਿਆ ਥੋੜ੍ਹੇ ਦਿਨ ਪਹਿਲਾਂ, ਉਹਦੇ 'ਚ ਕੀ ਗਾਜਰਾਂ ਛਿੱਲਣੀਆਂ ਜੇ? ਲੱਗਦਾ ਇਹੀ ਹੈ ਜੀ, ਕੰਮ ਉਹਨਾਂ ਨੇ ਇਹੀ ਕਰਨਾ। ਇੱਥੇ ਤਾਂ ਕੁੜੀ ਜੰਮਣ ਨਹੀਂ ਦਿੰਦੇ, ਉਹਨਾਂ ਨੂੰ ਮਾਰੀ ਜਾਂਦੇ, ਉਹਦੇ ਤੇ ਬੋਲਦੀ ਨਹੀਂ, ਤੇ ਇਹ ਗੱਲਾਂ ਜਿਹੜੀਆਂ ਆ ਉਹ ਕਰਨ ਦੇ ਆ। ਅੱਗੇ ਵਧੀਆ ਮਿੰਟੂ ਜੀ, ਵੀ ਪੀਲੀਭੀਤ ਜੇਲ੍ਹ ਕਤਲੇਆਮ ਮਾਮਲਾ ਸੁਪਰੀਮ ਕੋਰਟ ਪੁੱਜਾ। ਇਹ ਪੀਲੀਭੀਤ ਜੇਲ੍ਹ ਦਾ ਮਾਮਲਾ ਜਿਹੜਾ ਇਹ ਉਦੋਂ ਆਇਆ ਸਾਹਮਣੇ ਜਦੋਂ ਪੀਲੀਭੀਤ ਦੇ ਵਿੱਚ ਇੱਕ ਝੂਠੇ ਮੁਕਾਬਲੇ ਦੇ ਅੰਦਰ ਜਿਹੜਾ ਨਰਸੰਹਾਰ ਕੀਤਾ ਗਿਆ ਸੀ, ਉਹਦਾ ਫੈਸਲਾ ਆਇਆ। ਨਾਲ ਦੀ ਨਾਲ ਇਹ ਮਾਮਲਾ ਸਾਹਮਣੇ ਆਇਆ, ਔਰ ਇਸ ਮਾਮਲੇ ਸਾਹਮਣੇ ਆਏ ਨੂੰ ਕੁਝ ਹਫ਼ਤੇ ਹੋ ਗਏ ਆ, ਪਰ ਜਿਸ ਤਰੀਕੇ ਦਾ ਹੋਣਾ ਚਾਹੀਦਾ ਸੀ ਐਕਸ਼ਨ ਹਾਲੇ ਤੱਕ ਨਹੀਂ ਹੋਇਆ। ਹੁਣ ਮਨਜੀਤ ਸਿੰਘ ਜੀਕੇ ਤੇ ਇੱਕ ਵਿਕਟਮ ਨੇ ਤਰਲੋਕ ਸਿੰਘ, ਜਿਹੜੇ ਉਸ ਨਰਸੰਹਾਰ ਦੇ ਵਿੱਚ, ਉਸ ਕਤਲੇਆਮ ਦੇ ਵਿੱਚ ਬਚ ਗਏ ਸਨ, ਜਿਨ੍ਹਾਂ ਨੇ ਮਾਰ ਕੁੱਟ ਤਸ਼ੱਦਦ ਪਿੰਡੇ ਤੇ ਹੰਡਾਇਆ। ਉਹਨਾਂ ਨੇ ਪਟੀਸ਼ਨ ਪਾਈ ਸੀਗੀ ਸੁਪਰੀਮ ਕੋਰਟ ਦੇ ਵਿੱਚ, ਤੇ ਮਨਜੀਤ ਸਿੰਘ ਜੀਕੇ ਜਾ ਕੇ ਸਹਿ ਪਟੀਸ਼ਨਰ ਬਣ ਗਏ ਨੇ, ਸਹਿਯੋਗੀ ਪਟੀਸ਼ਨਰ ਬਣ ਗਏ, ਯਾਨੀ ਦੋਨੇ ਪਾਰਟੀਆਂ ਬਣ ਕੇ ਹੁਣ ਉਹ ਇਸ ਕੇਸ ਦੇ ਵਿੱਚ ਮੰਗ ਕਰਦੇ ਪਏ ਆ ਕੋਈ SIT ਬਿਠਾਓ, ਕੋਈ ਇਹੋ ਜਿਹੀ ਜਿਹੜੀ ਕੋਈ ਜਾਂਚ ਪੜਤਾਲ ਬਿਠਾਓ ਜਿਹਦੇ ਨਾਲ ਛੇਤੀ ਇਨਸਾਫ ਮਿਲ ਸਕੇ। ਖੈਰ ਜਿਹੋ ਜਿਹੀਆਂ SITs ਬਣੀਆਂ ਨੇ ਅੱਜ ਤੱਕ, ਜਿਹੋ ਜਿਹੇ ਕਮਿਸ਼ਨ ਅੱਜ ਤੱਕ ਇੱਥੇ ਕੰਮ ਕਰਦੇ ਰਹੇ ਆ, ਉਹਨਾਂ ਦੇ ਵਿੱਚ ਅਸੀਂ ਸਮਝ ਹੀ ਸਕਦੇ ਹਾਂ, ਅਸੀਂ ਆਸ ਲਾ ਹੀ ਸਕਦੇ ਹਾਂ ਕਿ ਕਿਹੋ ਜਿਹੀ ਜਾਂਚ ਪੜਤਾਲ ਹੋ ਸਕਦੀ ਹੈ, ਕਿਉਂਕਿ ਇਸ ਨਰਸੰਹਾਰ ਨੂੰ, ਇਸ ਕਤਲੇਆਮ ਨੂੰ 22 ਸਾਲ ਹੋ ਗਏ ਆ ਜੀ। 22 ਸਾਲਾਂ ਦੇ ਵਿੱਚ ਅੱਜ ਤੱਕ ਹੋਇਆ ਕੀ ਹੈ
ਕਿ ਜਿਹੜੀਆਂ ਚੰਦ ਫਾਈਲਾਂ ਖੁੱਲੀਆਂ ਵੀ ਇਸ ਮਾਮਲੇ 'ਚ 2007 ਦੇ ਵਿੱਚ ਮੁਲਾਇਮ ਸਰਕਾਰ ਨੇ ਉਹ ਬੰਦ ਕਰ ਦਿੱਤੀਆਂ। ਸੋ ਅਸੀਂ ਉਮੀਦ ਕਰ ਸਕਦੇ ਹਾਂ ਕਿ 22 ਸਾਲਾਂ ਦੇ ਵਿੱਚ ਇਹ ਕੇਸ ਹਾਲੇ ਤੱਕ ਸ਼ੁਰੂ ਨਹੀਂ ਹੋਇਆ। ਜੇ ਸ਼ੁਰੂ ਹੋ ਵੀ ਜਾਂਦਾ ਤੇ ਨਿਬੜੇਗਾ ਆਖਰ ਕਿੱਥੇ ਜਾ ਕੇ ਨਿਬੜੇਗਾ? ਇਹ ਬਹੁਤ ਵੱਡਾ ਸਵਾਲ ਹੈ ਕਿ 22 ਸਾਲਾਂ 'ਚ ਸ਼ੁਰੂ ਨਹੀਂ ਹੋਇਆ ਤੇ ਨਿਬੜਨ ਤੇ ਤੈਨੂੰ ਫਿਰ ਬਹੁਤ ਸਮਾਂ ਲੱਗ ਜਾਏਗਾ, ਕਿਉਂਕਿ 22 ਸਾਲ ਪੁਰਾਣੇ ਸਬੂਤ ਜਟਾਉਣੇ, ਤੱਥ ਜਟਾਉਣੇ ਵੀ ਬੜੇ ਔਖੇ ਆ। ਪਰ ਇੱਕ ਗੱਲੋਂ ਹੈਰਾਨਗੀ ਹੁੰਦੀ ਹੈ ਕਿ ਏਡਾ ਵੱਡਾ ਨਰਸੰਹਾਰ, ਕਤਲੇਆਮ ਜੇਲ੍ਹ ਦੇ ਵਿੱਚ ਸਾਹਮਣੇ ਆ ਗਿਆ, ਹਾਲੇ ਵੀ ਇਨਸਾਫ ਲਈ ਪਟੀਸ਼ਨਾਂ ਪਾਉਣੀਆਂ ਪੈ ਰਹੀਆਂ ਨੇ। ਵੇਖੋ ਤਰਾਸਦੀ, ਜੇ ਕੋਈ ਮੇਰੇ ਖਿਆਲ ਦੇ ਨਾਲ ਨਿਰਪੱਖ ਤੇ ਕੋਈ ਆਧੁਨਿਕ ਸੋਚ ਵਾਲਾ ਮੁਲਕ ਹੁੰਦਾ ਤੇ ਉੱਥੋਂ ਦੀ ਸਰਵਉੱਚ ਅਦਾਲਤ ਨੇ ਸੋ ਮੋਟੋ ਲੈ ਲੈਣਾ ਸੀ ਕਿ ਭਾਈ ਜੇਲ੍ਹ ਦੇ ਵਿੱਚ ਏਡਾ ਕਤਲੇਆਮ ਹੋਇਆ ਤੇ ਤੁਸੀਂ ਉਹਦੇ ਤੇ ਪਰਦੇ ਪਾਉਂਦੇ ਰਹੇ ਹੋ, ਕਰੋ FIR ਦਰਜ। ਜਿਹੜੇ ਵਿਕਟਮ, ਕਿਉਂਕਿ ਹਾਲੇ ਵਿਕਟਮ ਜਿਉਂਦੇ ਨੇ ਨਾ, ਜਿਨ੍ਹਾਂ ਨੇ ਉਸ ਤਰਾਸਦੀ ਨੂੰ ਹੰਢਾਇਆ, ਤੇ ਉਹਨਾਂ ਦੇ ਨਾਂ ਤੇ ਜਿਨ੍ਹਾਂ ਤੇ ਉਂਗਲ ਰੱਖਦੇ, ਉਹਨਾਂ ਦੇ ਨਾਮ ਤੇ 22 ਨੇਮ ਪਰਚੇ ਦਰਜ ਕਰਕੇ ਉਹਨਾਂ ਨੂੰ ਅੰਦਰ ਸੁੱਟਣਾ ਚਾਹੀਦਾ ਸੀ ਤੇ ਉਹਨਾਂ ਦੇ ਕੇਸ ਫਾਸਟ ਟਰੈਕ ਕੋਰਟ 'ਚ ਲਾ ਕੇ ਫੈਸਲਾ ਕਰ ਦੇਣਾ ਚਾਹੀਦਾ ਸੀ। ਪਰ ਅਦਾਲਤਾਂ ਵੀ ਗੂੰਗੀਆਂ ਹੋ ਗਈਆਂ। ਜਿਹੜੇ ਮਨੁੱਖੀ ਅਧਿਕਾਰਾਂ ਦੀ ਡਫਲੀ ਵਜਾਉਂਦੇ ਫਿਰਦੇ ਆ, ਉਹ ਵੀ ਹੁਣ ਗੂੰਗੇ ਬਹਿਰੇ ਹੋ ਗਏ। ਸਾਰੇ ਚੁੱਪ ਕਰਕੇ ਬਹਿ ਗਏ, ਕੋਈ ਬੋਲਿਆ ਹੀ ਨਹੀਂ। ਜਦ ਕਿ ਹਿਰਾਸਤੀ ਮੌਤ ਬਹੁਤ ਵੱਡਾ ਮਸਲਾ ਹੈ ਮਨੁੱਖੀ ਅਧਿਕਾਰਾਂ ਨਾਲ ਜੁੜਿਆ, ਕਿਉਂਕਿ ਇੱਕ ਕੈਦੀ, ਜਦੋਂ ਮੰਨ ਲਓ ਮੈਂ ਜੇਲ੍ਹ ਦੇ ਵਿੱਚ ਬੰਦੀ ਬਣ ਕੇ ਚਲਾ ਗਿਆ, ਮੇਰਾ ਰਜਿਸਟਰ ਦੇ ਵਿੱਚ ਐਜ਼ ਏ ਬੰਦੀ ਜੇਲ੍ਹ ਦੇ ਵਿੱਚ ਨਾਂ ਦਰਜ ਹੋ ਗਿਆ, ਤਾਂ ਮੇਰੀ ਜਾਨ ਦਾ, ਮੇਰੇ ਮਾਲ ਦਾ, ਮੇਰੇ ਅਧਿਕਾਰਾਂ ਦਾ ਸਾਰਾ ਜ਼ਿੰਮਾ ਸਰਕਾਰ ਦਾ ਹੈ। ਤੇ ਉਹੀ ਸਰਕਾਰੀ ਤੰਤਰ ਦਾ ਇੱਕ ਹਿੱਸਾ ਮੈਨੂੰ ਆ ਕੇ ਕਤਲ ਹੀ ਕਰ ਦਿੰਦਾ ਹੈ। ਤੇ ਇਹ ਤੋਂ ਵੱਡਾ ਜੁਰਮ ਕੀ ਹੋ ਸਕਦਾ? ਸੋ ਇਹ ਬਹੁਤ ਵੱਡਾ ਘਿਨਾਉਣਾ ਜੁਰਮ ਕਾਂਡ ਸੀ, ਘਿਨਾਉਣਾ ਇਹ ਨਰਸੰਹਾਰ ਸੀ। ਅਫਸੋਸ ਨਾ ਅਦਾਲਤਾਂ ਦੇ ਕੰਨ ਤੇ ਜੂੰ ਸਰਕੀ, ਨਾ ਮਨੁੱਖੀ ਅਧਿਕਾਰਾਂ ਦੇ। ਪਰ ਹੁਣ ਪਟੀਸ਼ਨਾਂ ਪਾਈਆਂ ਜਾ ਰਹੀਆਂ। ਪਟੀਸ਼ਨਾਂ ਕੁਛ ਨਹੀਂ ਹੈ ਜੀ, ਇਹ ਬਸ ਅੱਗੇ ਜਿਵੇਂ 84 ਕਤਲੇਆਮ 'ਚ ਹੋਇਆ, ਗੋਧਰਾ ਵਾਲਿਆਂ 'ਚ, ਗੁਜਰਾਤ ਕਤਲੇਆਮ 'ਚ ਹੋਇਆ, ਉਹੀ ਕੁਛ ਇਹਦੇ 'ਚੋਂ ਨਿਕਲਣਾ ਕੁਛ ਨਹੀਂ ਹੈ। ਇਹ ਜਾਂਚ ਪੜਤਾਲ ਜੇ ਮਿਲ ਵੀ ਗਈ ਤਾਂ ਉਹਦੇ ਸਾਲਾਂ ਦਹਾਕੇ ਇਸੇ ਤਰ੍ਹਾਂ ਹੀ ਲੰਘ ਜਾਣੇ ਆ। ਬਿਲਕੁਲ ਜੀ। ਜੁਝਾਰ ਬੱਸ ਨੇ ਇੱਕ ਹੋਰ ਬੰਦਾ ਮਾਰਿਆ। ਇਹ ਮੇਰੇ ਹਿਸਾਬ ਦੇ ਨਾਲ ਜੀ, ਇਹ ਜਿਹੜੀਆਂ 3-4 ਬੱਸ ਕੰਪਨੀਆਂ ਇਹ ਸ਼ਰਤਾਂ ਲਾ ਕੇ ਬੰਦੇ ਮਾਰਦੀਆਂ, ਜਿੱਦ ਕੇ। ਅੱਗੇ ਜਿਵੇਂ ਪਿੰਡਾਂ ਦੇ ਵਿੱਚ ਜਿੱਦ ਕੇ ਲੋਕੀ ਨਾ ਕਈ ਨਾਲ ਟਰਾਲੀਆਂ ਭਰਦੇ ਹੁੰਦੇ ਸੀ ਮਿੱਟੀ ਦੀਆਂ, ਜ਼ੋਰ ਲਾ ਕੇ, ਤੇ ਵੀ ਕੌਣ ਛੇਤੀ ਭਰਦਾ, ਜਾਂ ਜਿੱਦ ਕੇ ਕਣਕ ਵੱਢਦੇ ਹੁੰਦੇ ਸੀ। ਉੱਦਾਂ ਇਹ ਜਿੱਦ ਕੇ ਬੰਦੇ ਮਾਰਦੀਆਂ। ਪਹਿਲਾਂ ਔਰਬਿਟ ਨੇ ਬੜੇ ਚੰਨ ਚਾੜੇ, ਕੁਝ ਹਫ਼ਤਿਆਂ ਦੇ ਵਿੱਚ ਉਹਨਾਂ ਨੇ ਢੇਰ ਲਾਤੇ। ਫੇਰ ਵਾਰੀ ਆਈ ਨਿਊਦੀਪ ਦੀ, ਉਹ ਉਧਰੋਂ ਸੁਨੇਹਾ ਆ ਜਾਂਦਾ ਸੀ ਬਠਿੰਡੇ ਮਾਰਤਾ, ਉਧਰੋਂ ਸੁਨੇਹਾ ਆ ਜਾਂਦਾ ਸੀ ਮਖੂ ਮਾਰਤਾ, ਉਧਰੋਂ ਚੰਨੂ ਚੰਨ ਚਾੜ ਦਿੰਦੇ ਸੀ, ਯਾਨੀ ਨਿਊਦੀਪ ਹੋਈ ਪਈ ਸੀ। ਹੁਣ ਨਿਊਦੀਪ ਵਾਲੇ, ਉਹਨਾਂ ਦੇ ਹਾਰਨ ਥੋੜੇ ਜਿਹੇ ਵੱਜਣੋਂ ਬੰਦ ਹੋਏ ਤੇ ਅੱਜ ਜੁਝਾਰ ਵਾਲਿਆਂ ਨੇ ਹੁਣ ਜਿਹੜਾ ਉਹ ਫੜ ਲਿਆ ਇਹ ਰੱਥ। ਹੁਣ ਉਹ ਮਿੱਧੀ ਜਾਂਦੇ ਜਾਨਾਂ ਨੂੰ। ਪਰਸੋਂ ਇਹਨਾਂ ਨੇ 2 ਸਕੀਆਂ ਭੈਣਾਂ ਮਾਰੀਆਂ, 2 ਮਾਸੂਮ ਬਾਲੜੀਆਂ ਥੱਲੇ ਦੇ ਕੇ ਮਾਰੀਆਂ। ਅੱਜ ਫੇਰ ਇੱਕ ਪ੍ਰਵਾਸੀ ਬੰਦਾ ਜਿਹੜਾ ਉਹ ਮਾਰ ਦਿੱਤਾ। ਔਰ ਕਮਾਲ ਦੀ ਗੱਲ ਤਾਂ ਇਹ ਆ ਕਿ ਪੁਲਿਸ ਇਹਨਾਂ ਤੇ ਨੱਥ ਪਾਉਣ ਦੀ ਥਾਂ ਉਹ ਪੁਲਿਸ ਵਾਲੇ ਡਰਾਈਵਰ ਨੂੰ ਭਜਾਉਣ ਨੂੰ ਪਹਿਲ ਦਿੰਦੇ ਆ ਕਿ ਇਹਨੂੰ ਕੱਢੀਏ ਕਿਸੇ ਤਰੀਕੇ ਨਾਲ। ਫਿਰ ਉਹ ਬੱਸ ਨੂੰ ਬਚਾਉਂਦੇ ਆ ਕਿ ਬੱਸ ਨੂੰ ਬਚਾ ਕੇ ਪਹਿਲਾਂ ਇਹਨੂੰ ਸਾਈਡ ਤੇ ਕਰੀਏ, ਫਿਰ ਉਹ ਵਹਿੰਦੇ ਕਿ ਬੰਦਾ ਜਿਉਂਦਾ ਕਿ ਮਰਦਾ। ਸੋ ਜਦੋਂ ਇਹੋ ਜਿਹਾ ਸਿਸਟਮ ਹੋਇਆ ਪਿਆ, ਫਿਰ ਇਹਨਾਂ ਬੱਸਾਂ ਤੇ ਬ੍ਰੇਕਾਂ ਕੀ ਲੱਗਣੀਆਂ? ਇਹਨਾਂ ਦੇ ਟਾਇਰ ਤੇ ਖੂਨੀ ਟਾਇਰ ਫਿਰ ਇਸੇ ਤਰ੍ਹਾਂ ਮਿੱਧੇ ਜਾਣਗੇ। ਅਸਲ ਦੇ ਵਿੱਚ ਜੋ ਇਹਨਾਂ ਨੇ ਬਣਾਇਆ ਸਿਸਟਮ, ਉਹ ਇਹੋ ਜਿਹਾ ਬਣਾ ਲਿਆ ਕਿ ਜਿਹੜਾ ਬੰਦਾ ਥੱਲੇ ਆਉਂਦਾ ਉਹਨੂੰ ਦੇ ਲੈ ਕੇ ਮਨਾ ਲੈਂਦੇ ਆ। ਕਾਨੂੰਨ ਜਿਹੜਾ ਆ ਉਹ ਖਾਮੋਸ਼ ਹੋ ਕੇ ਇਹ ਖੂਨੀ ਵਰਤਾਰੇ ਨੂੰ ਜਿਹੜਾ ਉਹ ਸਿੱਧਾ ਲੰਘ ਜਾਣ ਦੇ ਰਿਹਾ। ਕੋਈ ਰੋਕ ਟੋਕ ਹੀ ਹੈ ਨਹੀਂ ਗੀ, ਕੋਈ ਬੰਦਾ ਇਸ ਮੁੱਦੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਹੈ, ਕੋਈ ਜਾਂਚ ਪੜਤਾਲ ਹੀ ਹੈ ਨਹੀਂ ਕਿ ਕਿਉਂ ਇੰਨੇ ਹਾਦਸੇ ਹੋ ਰਹੇ ਆ। ਮੇਰੇ ਖਿਆਲ ਦੇ ਨਾਲ ਕਿਸੇ ਨਾ ਕਿਸੇ ਨੂੰ ਉੱਠ ਕੇ, ਜੇ ਕੋਈ ਮਾੜਾ ਮੋਟਾ ਹੈ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਸੰਸਥਾਨ, ਕੋਈ ਸਮਾਜ ਸੇਵੀ, ਕੋਈ NGO ਕੋਈ ਹੈ, ਤਾਂ ਘੱਟੋ ਘੱਟ ਹਾਈ ਕੋਰਟ ਦੇ ਵਿੱਚ ਜਾ ਕੇ ਇਹਨਾਂ ਡਰਾਈਵਰਾਂ ਦਾ ਇਹ ਤੇ ਵੇਖਣਾ ਚਾਹੀਦਾ ਕਿ ਇਹਨਾਂ ਕੋਲੇ ਲਾਇਸੈਂਸ ਵੀ ਹੈਗੇ ਆ ਸਾਰਿਆਂ ਕੋਲ ਕਿ ਨਹੀਂ, ਕਿ ਇਹਨਾਂ ਕੋਲ ਯੋਗਤਾ ਹੈਗੀ ਹੈ ਕਿ ਨਹੀਂ, ਕਿ ਉਹ ਹੈਵੀ ਵਹੀਕਲ ਹੈ ਜਿਹੜੇ ਉਹ ਇਹਨਾਂ ਸੜਕਾਂ ਤੇ ਚਲਾ ਸਕਣ।
ਕੋਈ ਮਾਪਦੰਡ ਹੈ ਜਿਨ੍ਹਾਂ ਨੂੰ ਅਸੀਂ ਤੈਅ ਕਰਕੇ ਕੁਛ ਨਾ ਕੁਛ ਸੁਧਾਰ ਲਿਆ ਸਕੀਏ? ਕੁਛ ਤੇ ਹੋਣਾ ਚਾਹੀਦਾ ਤੇ ਚੁੱਪ ਕਰਕੇ ਹੁਣ ਜਿਵੇਂ ਕਹਿ ਲਈਏ ਸਾਰੇ ਕੈਲਕੂਲੇਟਰ ਬਣੇ ਪਏ, ਲਾਸ਼ਾਂ ਗਿਣੀ ਜਾਂਦੇ ਸਾਰੇ। ਜੀ ਜੀ ਬਿਲਕੁਲ। ਅੱਗੇ ਵਧੀਏ ਮਿੰਟੂ ਜੀ, ਵੀ ਜੈਕਲੀਨ ਫਰਨੈਂਡਸ ਦੇ ਗਾਣੇ ਦੇ ਵਿੱਚ ਸ਼੍ਰੀ ਸਾਹਿਬ ਪਾਉਣ ਵਾਲਾ ਵਿਵਾਦ ਹੋਰ ਭਖਿਆ। ਕੱਲ੍ਹ ਵੀ ਆਪਾਂ ਚਰਚਾ ਕੀਤੀ ਸੀ ਇਸ ਦੇ ਉੱਤੇ। ਬਿਲਕੁਲ ਜੀ, ਇਹ ਜੈਕਲੀਨ ਫਰਨਾਂਡਿਸ ਵਾਲਾ ਜਿਹੜਾ ਗਾਣਾ ਆ, ਉਹਨੇ ਉਹੀ ਕੁਝ ਕਰ ਦਿੱਤਾ ਸ਼ਾਇਦ ਜਿਹੜੀ ਮਨਸ਼ਾ ਦੇ ਨਾਲ ਉਹ ਤਿਆਰ ਕੀਤਾ ਗਿਆ ਸੀ। ਜਿਹੜੀ ਚੀਜ਼ ਨੂੰ ਲੈ ਕੇ ਤਿਆਰ ਕੀਤਾ ਗਿਆ ਸੀ ਉਹਨੇ ਉਹ ਆਪਣਾ ਕੰਮ ਕਰ ਦਿੱਤਾ ਹੈ। ਕਿਉਂਕਿ ਇੱਕ ਜੈਕਲੀਨ ਫਰਨਾਂਡਿਸ ਦੀ ਫੋਟੋ ਜਿਹੜੀ ਨੱਚਦੀ ਦੀ ਹੈ ਉਹ ਤੇ ਸਾਰਿਆਂ ਨੇ ਵੇਖੀ ਆ। ਇੱਕ ਫੋਟੋ ਹੁਣ ਹੋਰ ਆ ਰਹੀ ਹੈ ਸਾਹਮਣੇ, ਉਹਦੇ ਵਿੱਚ ਉਹ ਟਰੈਵਲ ਕਰ ਰਹੀ ਹੈ, ਜੌਨ ਅਬਰਾਹਿਮ ਨਾਲ ਬੈਠਾ ਵਾ, ਇੱਕ ਬੰਦਾ ਹੋਰ ਨਾਲ ਬੈਠਾ, ਉਹ ਤਿੰਨੇ ਜਾ ਰਹੇ ਆ ਤੇ ਬੈਠਣ ਦੇ ਦੌਰਾਨ ਵੀ ਉਹਦੀ ਕਮਰ ਤੇ ਉਹਦੇ ਲੱਕ ਦੇ ਦੁਆਲੇ ਉਹ ਸ੍ਰੀ ਸਾਹਿਬ ਲਟਕਦਾ ਪਿਆ। ਇਹਦਾ ਮਤਲਬ ਆ ਕਿ ਉਹ ਕੱਲਾ ਜਾਣੇ ਅਣਜਾਣੇ ਚ ਹੋਇਆ ਉਹ ਗਾਣਾ ਨਹੀਂ, ਇਹ ਆਫ ਦਾ ਸ਼ੂਟਿੰਗ ਵੀ ਇਹ ਸਭ ਕੁਝ ਚੱਲ ਰਿਹਾ ਸੀ। ਤੇ ਫਿਰ ਜਿਹੜਾ ਫੋਟੋ ਸੈਸ਼ਨ ਕਰਵਾ ਕੇ ਉਹ ਫੋਟੋ ਵਾਇਰਲ ਕੀਤੀ ਗਈ, ਇਹਦਾ ਮਤਲਬ ਸੀ ਕਿ ਮੁੱਦਾ ਉਹ ਕ੍ਰੀਏਟ ਕੀਤਾ ਗਿਆ ਜੀ। ਇਹ ਨਹੀਂ ਹੈ ਕਿ ਕੋਈ ਅਣਜਾਣੇ ਦੇ ਵਿੱਚ ਇਸ ਦ੍ਰਿਸ਼ ਨੂੰ ਫਿਲਮ ਆ ਗਿਆ ਤੇ ਬਾਅਦ ਦੇ ਵਿੱਚ ਉਹਨੇ ਕਹਿਤਾ ਕਿ ਮੈਨੂੰ ਨਹੀਂ ਸੀ ਪਤਾ। ਇਹਦਾ ਮਤਲਬ ਜਿਹੜਾ ਉਹ ਦੂਸਰੀ ਫੋਟੋ ਨਿਕਲ ਕੇ ਆ ਰਹੀ ਹੈ ਸਾਹਮਣੇ, ਉਹ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਹ ਚੜਾਉਣ ਲਈ ਔਰ ਇਸ ਮੁੱਦੇ ਨੂੰ ਭੁਨਾਉਣ ਲਈ ਇਹ ਸਾਰਾ ਕੁਛ ਜਿਹੜਾ ਕੀਤਾ ਕਰਾਇਆ ਗਿਆ। ਹੁਣ ਦੇਖੋ ਉਧਰੋਂ ਜੇ ਮੁੱਦਾ ਭੁਨਾਇਆ ਜਾ ਰਿਹਾ, ਕਿਉਂਕਿ ਇੰਡਸਟਰੀ ਦੇ ਵਿੱਚ ਕੀ ਹੈ ਕਿ ਇੱਕ ਸਾਲ ਦੇ ਵਿੱਚ ਸੈਂਕੜੇ ਫਿਲਮਾਂ ਆ ਰਹੀਆਂ, ਬਹੁਤ ਵੱਡੇ ਪੱਧਰ ਤੇ ਪੈਸਾ ਡੁੱਬ ਰਿਹਾ ਹੈ, ਪਾਇਰੇਸੀ ਵੀ ਹੈ, ਲੋਕਾਂ ਦਾ ਸਿਨੇਮੇ ਤੋਂ ਥੋੜਾ ਮੋਹ ਵੀ ਭੰਗ ਹੋ ਰਿਹਾ ਹੈ, ਬਹੁਤ ਸਾਰੇ ਕਾਰਨ ਆ। ਬਹੁਤ ਸਾਰੀਆਂ ਫਿਲਮਾਂ ਜਿਹੜੀਆਂ ਪਿੱਟ ਜਾਂਦੀਆਂ, ਕੁਝ ਫਿਲਮਾਂ ਹੁੰਦੀਆਂ ਜਿਹੜੀਆਂ ਹਿੱਟ ਹੁੰਦੀਆਂ, ਵਿਰਲੀਆਂ ਟਾਵੀਆਂ ਜਿਹੜੀਆਂ ਸੁਪਰ ਹਿੱਟ ਹੁੰਦੀਆਂ, ਡੁੱਪਰ ਹਿੱਟ ਤੇ ਕੋਈ ਸਾਲ ਦੇ ਵਿੱਚ ਇੱਕ ਅੱਧੀ ਹੈ, ਯਾਨੀ ਬਹੁਤੀਆਂ ਫਿਲਮਾਂ ਜਿਹੜੀਆਂ ਰੁੜਦੀਆਂ। ਤਾਂ ਹੁਣ ਇਹ ਫੰਡਾ ਲੱਭ ਲਿਆ ਗਿਆ ਕਿ ਸਭ ਤੋਂ ਸੌਖਾ ਕੰਮ ਆ ਕਿ ਕਿਸੇ ਧਾਰਮਿਕ ਭਾਵਨਾ ਨੂੰ ਥੋੜਾ ਜਿਹਾ ਚੁੰਡੀ ਵੱਢੋ, ਉਹ ਪ੍ਰਚਾਰ ਦੇਗੀ। ਜਿੰਨਾ ਪ੍ਰਚਾਰ ਹੋਏਗਾ, ਜਿੰਨਾ ਗੁੜ ਪਵੇਗਾ ਓਨਾ ਮਿੱਠਾ ਹੋਏਗਾ। ਸੋ ਇਹ ਇੱਕ ਫੰਡਾ ਬਣ ਗਿਆ, ਇੱਕ ਫਾਰਮੂਲਾ ਇਹਨਾਂ ਨੇ ਬਣਾ ਲਿਆ ਜਿਹੜੇ ਫਿਲਮ ਮੇਕਰਸ ਨੇ। ਤਾਂ ਇਹਦੇ ਤੇ ਖਾਸ ਤੌਰ ਤੇ ਹੁਣ ਲੋੜ ਆ ਜਿਹੜੀ ਉਹ ਇਹਨੂੰ ਨੱਥ ਪਾਉਣ ਦੀ ਲੋੜ ਆ। ਤੇ ਮੈਂ ਕੱਲ ਵੀ ਕਿਹਾ ਸੀਗਾ ਕਿ ਇਹਦੇ 'ਚ ਜ਼ਰੂਰੀ ਹੈ ਕਿ ਚਲੋ ਜੇ ਪੱਕੇ ਤੌਰ ਤੇ ਨਹੀਂ ਤਾਂ ਖਾਸ ਕਮਿਊਨਿਟੀਜ਼ ਦੇ ਜਿਹੜੇ ਹੈ ਨੇ, ਵੱਖ-ਵੱਖ ਕਮਿਊਨਿਟੀਜ਼ ਨੇ ਜਿਹੜੀਆਂ, ਉਹਨਾਂ ਦੇ ਜਿਹੜੇ ਨੁਮਾਇਆ ਵਿਦਵਾਨ ਨੇ ਉਹਨਾਂ ਨੂੰ ਚਾਹੇ ਬਤੌਰ ਇਨਵਾਈਟੀ ਸ਼ਾਮਲ ਕੀਤਾ ਜਾਵੇ, ਇਹੋ ਜਿਹੇ ਪੈਨਲਾਂ 'ਚ ਸ਼ਾਮਲ ਕੀਤਾ ਜਾਵੇ ਕਿ ਇਹ ਜਿਹੜੀਆਂ ਚੀਜ਼ਾਂ ਇਹ ਅੱਗੇ ਆਉਣ ਹੀ ਨਾ, ਪਿੱਛੇ ਰੁਕ ਜਾਣ, ਛਾਨਣੀ ਲੱਗ ਜਾਵੇ। ਦੂਜੇ ਪਾਸੇ ਹੁਣ ਮਨਜਿੰਦਰ ਸਿੰਘ ਸਿਰਸਾ ਹੋਰੀ ਉਹ ਆਪਦਾ ਕਾਰਡ ਨਹੀਂ ਕੱਢ ਰਹੇ ਆ, ਉਹ ਆਪਦੀ ਮਲਾਈ ਤੱਤੀ ਕਰਦੇ ਪਏ ਆ। ਸਾਰੇ ਇੱਧਰ ਕਾਂਗਰਸੀ ਵੀ, ਕਮਾਲ ਦੀ ਗੱਲ ਆ ਕਿ ਭਾਜਪਾ ਵਾਲੇ ਵੀ ਕਹਿ ਰਹੇ ਜੀ ਇਹ ਜਿਹੜਾ ਸਿਧਾਂਤਾਂ ਦੇ ਨਾਲ ਖਿਲਵਾੜ ਹੈ ਬਹੁਤ ਮਾੜਾ ਹੈ। ਹੁਣ ਛੱਜ ਤੇ ਬੋਲੇ ਛਾਨਣੀ ਵੀ ਬੋਲੇ ਮਨਜਿੰਦਰ ਸਿੰਘ ਸਿਰਸਾ ਤੇ ਜਿਹੜੇ ਇਹਨਾਂ ਦੇ ਸਾਥੀ ਆ ਭਾਜਪਾ ਵਾਲੇ, ਇਹਨਾਂ ਨੂੰ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ। ਕਿਉਂਕਿ ਦੇਖੋ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਪੰਥ ਦੇ ਨੰਬਰਦਾਰ ਹਾਂ ਤੇ ਫਿਰ ਤੁਹਾਨੂੰ ਦੋਗਲੀ ਨੀਤੀ ਨਹੀਂ ਕਰਨੀ ਚਾਹੀਦੀ। ਭਾਜਪਾ ਦੀ ਇੱਕ ਵਿਧਾਇਕਾ ਆ ਇੰਦੌਰ ਤੋਂ, ਊਸ਼ਾ ਠਾਕੁਰ, ਉਹ ਤਿਲਕ ਵੀ ਲਾਉਂਦੀ ਹੈ, ਸਾੜੀ ਵੀ ਪਾਉਂਦੀ ਹੈ, ਭਗਵਾਂ ਵੀ ਪਹਿਨਦੀ ਹੈ ਤੇ ਉੱਤੇ ਉਹਨੇ ਸ੍ਰੀ ਸਾਹਿਬ ਲਟਕਾਇਆ ਹੁੰਦਾ ਹੈ। ਕਈ ਸਾਲਾਂ ਤੋਂ ਉਹ ਅਜਿਹਾ ਕਰਦੀ ਪਈ ਹੈ ਔਰ ਉਹਨੂੰ ਜੇ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਕਹਿੰਦੀ ਕਿ ਤੁਸੀਂ ਕੌਣ ਹੁੰਦੇ ਜੇ ਰੋਕਣ ਵਾਲਾ, ਮੈਂ ਤਾਂ ਪਾਵਾਂਗੀ, ਇਹ ਕੋਈ ਇਹਦੇ ਤੇ ਪਾਬੰਦੀ ਥੋੜੀ, ਉਹ ਕਹਿੰਦੀ ਪਾਉਂਗੀ। ਸੋ ਇਹ ਜਿਹੜੀ ਊਸ਼ਾ ਠਾਕੁਰ ਆ, ਇਹ ਕਿਹੜਾ ਭਾਵਨਾਵਾਂ ਨੂੰ ਫੁੱਲ ਪਾਉਂਦੀ ਪਈ ਹੈ, ਇਹ ਵੀ ਤੇ ਭਾਵਨਾਵਾਂ ਨੂੰ ਤੋੜਦੀ ਮਰੋੜਦੀ ਪਈ ਹੈ। ਸੋ ਇਹਨਾਂ ਨੂੰ ਮਨਜਿੰਦਰ ਸਿੰਘ ਸਿਰਸੇ ਵਰਗਿਆਂ ਨੂੰ ਔਰ ਜਿਹੜੇ ਇਹ ਭਾਜਪਾ ਵਾਲੇ ਮਗਰਮੱਛ ਦੇ ਅਥਰੂ ਵਹਾਉਂਦੇ ਆ, ਇਹਨਾਂ ਨੂੰ ਚਾਹੀਦਾ ਕਿ ਇਹੋ ਜਿਹੇ ਬੰਦਿਆਂ ਦੇ ਗਲੋਂ ਵੀ ਇਹ ਚੀਜ਼ਾਂ ਜਿਹੜੀਆਂ ਉਤਾਰਨ ਔਰ ਇਹਨਾਂ ਤੋਂ ਵੀ ਮਾਫੀ ਮੰਗਾਉਣ। ਜੇਕਰ ਜੈਕਲੀਨ ਫਰਨਾਂਡਿਸ ਨੇ ਗਲਤੀ ਕੀਤੀ ਹੈ ਤੇ ਉਹ ਗਲਤੀ ਉਹ ਬੀਬੀ ਊਸ਼ਾ ਠਾਕੁਰ ਨੇ ਵੀ ਬਹੁਤ ਵੱਡੀ ਕੀਤੀ ਹੈ। ਸੋ ਦੋਗਲੀ ਨੀਤੀ ਨਹੀਂ ਚਾਹੀਦੀ ਇਸ ਮੁੱਦੇ ਤੇ ਔਰ ਇਹ ਚੀਜ਼ ਰੁਕਣੀ ਚਾਹੀਦੀ ਹੈ। ਕਿਸੇ ਵੀ ਫਿਰਕੇ ਦੇ, ਕਿਸੇ ਵੀ ਭਾਈਚਾਰੇ ਦੀਆਂ ਜਿਹੜੀਆਂ ਭਾਵਨਾਵਾਂ ਹੈ ਉਹ ਇਸ ਤਰੀਕੇ ਦੇ ਨਾਲ ਛਲਣੀ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਜੀ ਅਗਲੀ ਗੱਲ ਕਰੀਏ MSP ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਤੇ ਕੇਂਦਰੀ ਖੇਤੀ ਮੰਤਰੀ ਆਮੋ ਸਾਹਮਣੇ। ਕੇਂਦਰੀ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਆ ਤੇ ਉਹਦਾ ਕੰਮ ਇਹੀ ਹੈ, ਵੈਸੇ ਉਹ ਕੰਮ ਘੱਟ ਹੀ ਕਰਦਾ ਹੈ, ਪਰ ਜੇ ਕਰਦਾ ਤਾਂ ਉਹਦਾ ਕੰਮ ਇਹ ਹੈ ਕੋਈ ਨਾ ਕੋਈ ਬਿਆਨ ਦੇ ਛੱਡਦਾ, ਕੋਈ ਨਾ ਕੋਈ ਠੋਲਾ ਲਾ ਦਿੰਦਾ, ਉਹਦੇ ਤੇ ਚਰਚਾ ਹੋਈ ਜਾਂਦੀ ਆ। ਹੁਣ ਕੱਲ ਇਹਨੇ ਆਖ ਦਿੱਤਾ ਕਿ MSP 'ਚ ਵਾਧਾ ਕਰਨ ਨਾਲ ਕਿਸਾਨਾਂ ਦੀ ਹਾਲਤ ਨਹੀਂ ਸੁਧਰੇਗੀ। ਹੁਣ ਹੇਠਲੇ ਪੱਧਰ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜ਼ੋਰ ਹੀ ਇਸ ਗੱਲ ਤੇ ਦਿੰਦਾ ਕਿ MSP ਵਧਾਓ,
MSP ਵਧਾਓ। ਤੇ MSP ਹੈ ਜਿਹੜੀ ਉਹ ਦੇਖੀਏ ਤੇ ਕੁਝ ਸਟੇਟਾਂ ਦੇ ਵਿੱਚ ਹੀ ਮਿਲ ਰਹੀ ਹੈ ਇਸ ਸਮੇਂ, ਕੁਝ ਫਸਲਾਂ ਤੇ ਮਿਲ ਰਹੀ ਹੈ। ਇਹ ਜੀ ਕਣਕ ਹੈ, ਝੋਨਾ ਹੈ ਸ਼ਾਇਦ। ਤੇ ਇਹ ਕੋਸ਼ਿਸ਼ ਬਹੁਤ ਲੰਮੇ ਸਮੇਂ ਤੋਂ ਚੱਲਦੀ ਪਈ ਹੈ ਕਿ MSP ਤੋੜ ਦਿੱਤੀ ਜਾਵੇ। ਜੇ ਹੁਣ ਦੋਨਾਂ ਫਸਲਾਂ ਤੋਂ, ਕਣਕ ਤੇ ਝੋਨੇ ਤੋਂ ਵੀ MSP ਤੋੜ ਦਿੱਤੀ ਜਾਵੇ, ਜਿਹਨੂੰ ਆਪਾਂ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ, ਘੱਟੋ ਘੱਟ ਸਮਰਥਨ ਮੁੱਲ, ਕਿ ਜੀ ਐਦੋਂ ਘੱਟ ਇਹ ਫਸਲ ਨਹੀਂ ਖਰੀਦ ਹੋਏਗੀ, ਕਣਕ ਤੇ ਝੋਨੇ ਦੀ ਵੀ ਉਹ ਟੁੱਟ ਜਾਵੇ। ਤੇ ਜਿਵੇਂ ਅੱਗੇ ਬਾਸਮਤੀ ਰੁਲਦੀ ਹੈ, ਜਿਵੇਂ ਨਰਮਾ ਰੁਲਦਾ ਹੈ, ਜੇ ਇਹ ਵੀ ਰੁਲਣ ਲੱਗ ਪਈਆਂ ਤੇ ਜ਼ਿਮੀਂਦਾਰ ਕਿੱਧਰ ਜਾਏਗਾ। ਸੋ ਉਹ ਕਹਿੰਦੇ ਆ ਕਿ MSP ਹੈ ਜਿਹੜੀ ਉਹ ਟੁੱਟਣੀ ਚਾਹੀਦੀ ਹੈ। ਦੂਜੇ ਪਾਸੇ ਜਿਹੜੇ ਪੰਜਾਬ ਵਾਲੇ ਆ, ਅਕਾਲੀ ਹੈ ਖਾਸ ਤੌਰ ਤੇ, ਉਹ ਕਹਿੰਦੇ ਕਿ ਨਹੀਂ, MSP 'ਚ ਵਾਧਾ ਹੋਣਾ ਚਾਹੀਦਾ, MSP ਟੁੱਟਣੀ ਤਾਂ ਦੂਰ ਦੀ ਗੱਲ ਆ। ਸੋ ਇੱਕ ਟਕਰਾਓ ਚੱਲੀ ਜਾਂਦਾ ਹੈ, ਔਰ ਕੋਸ਼ਿਸ਼ਾਂ ਜਿਹੜੀਆਂ ਅੰਦਰ ਖਾਤੇ ਉਹਨਾਂ ਦੀਆਂ ਪੂਰੀਆਂ ਨੇ। ਇਸ ਕਰਕੇ ਉਹ ਬਿਆਨ ਦਿੰਦੇ ਆ, ਟੋਹ ਕੇ ਵਹਿੰਦੇ ਆ ਕਿ ਕਿੰਨਾ ਕੁ ਵਿਰੋਧ ਹੁੰਦਾ ਬਿਆਨ ਦਾ। ਸੋ ਜੀ ਇਹ ਮੁੱਖ ਮੰਤਰੀ ਨੇ ਅੱਜ, ਮੈਂ ਸਵਾਲ ਕੀਤਾ ਸੀ ਮੁੱਖ ਮੰਤਰੀ ਨੂੰ ਕਿ ਜੀ ਅਸੀਂ ਕਿਹਦੇ ਤੇ ਯਕੀਨ ਕਰੀਏ। ਉਹ ਕਹਿੰਦੇ ਕਿ MSP 'ਚ ਵਾਧਾ ਕਰਨ ਦਾ ਕੋਈ ਤੁੱਕ ਹੀ ਨਹੀਂ, ਤੇ ਤੁਸੀਂ ਕਹਿੰਦੇ ਹੋ ਕਿ ਹੋਰ ਕੋਈ ਸਾਡੇ ਕੋਲ ਵਿਕਲਪ ਹੀ ਨਹੀਂ MSP 'ਚ ਵਾਧਾ ਕਰਨ ਦੀ ਥਾਂ, ਤੇ ਅਸੀਂ ਜਿਹੜਾ ਯਕੀਨ ਕਿਹਦੇ ਤੇ ਕਰੀਏ, ਤੁਹਾਡੇ ਦੋਵਾਂ 'ਚੋਂ ਸੱਚਾ ਕੌਣ ਹੈ। ਤੇ ਉਹਦਾ ਜਵਾਬ ਸੀਗਾ ਕਿ MSP 'ਚ ਵਾਧਾ ਕਰਨ ਤੋਂ ਸਿਵਾ ਕਿਸਾਨ ਨੂੰ ਬਚਾਉਣਾ ਸੰਭਵ ਹੀ ਨਹੀਂ, ਕਿਉਂਕਿ ਉਹ ਕਹਿੰਦੇ ਆ ਕਿ ਖਰਚੇ ਬਹੁਤ ਵੱਧ ਗਏ, ਆਮਦਨ ਤੇ ਖਰਚੇ ਦੇ ਵਿੱਚ ਇੱਕ ਬਹੁਤ ਵੱਡਾ ਖੱਪਾ ਹੈ। ਇਹਨੂੰ ਘੱਟ ਜਿਹੜਾ ਕੀਤਾ ਜਾ ਸਕਦਾ ਉਹ MSP ਦੇ ਵਾਧੇ ਨਾਲ ਹੀ ਕੀਤਾ ਜਾ ਸਕਦਾ। ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਦੋ ਰਾਏ ਨਹੀਂ ਹੈ ਕਿ ਜੇਕਰ ਕਿਸਾਨ ਦੀ ਆਮਦਨ ਵਧੇਗੀ, ਖਰਚੇ ਦੇ ਮੁਕਾਬਲੇ ਆਮਦਨ ਵਧੇਗੀ, ਤਾਂ ਹੀ ਉਹ ਸਰਵਾਈਵ ਕਰੇਗਾ। ਜੇ MSP ਵੀ ਟੁੱਟ ਗਈ ਤਾਂ ਮੇਰੇ ਹਿਸਾਬ ਨਾਲ ਕਿਸਾਨ ਦੀ ਰੀੜ੍ਹ ਦੀ ਹੱਡੀ ਜਿਹੜੀ ਬਚੀ ਖੁਚੀ ਉਹ ਵੀ ਟੁੱਟ ਜਾਏਗੀ। ਪਰ ਪੰਗਾ ਇਹ ਹੈ ਕਿ ਬਿਆਨਾਂ ਨਾਲ ਗੱਲ ਨਹੀਂ ਬਣਨੀ। ਬਿਆਨਾਂ ਨਾਲ ਤੇ ਉਹ ਬਿਆਨ ਉਹ ਦਿੱਲੀ ਬੈਠੇ ਦਿੱਤੇ ਜਾਂਦੇ, ਬਿਆਨ ਮੁੱਖ ਮੰਤਰੀ ਸਾਹਿਬ ਲੰਬੀ ਬੈਠੇ ਦਿੱਤੇ ਜਾਂਦੇ ਆ। ਸੋ ਬਿਆਨਾਂ ਦੀ ਜਿਹੜੀ ਖੇਡ ਆ, ਇਹਦੇ ਨਾਲ ਗੱਲ ਨਹੀਂ ਬਣਨੀ। ਗੱਲ ਤੇ ਉੱਥੇ ਮੁੱਕਣੀ ਹੈ ਕਿ ਭਾਈ MSP ਦੇ ਵਿੱਚ ਵਾਧਾ ਕਰੋ, ਔਰ ਇਹ ਹੋਣਾ ਵੀ ਚਾਹੀਦਾ। ਜੇ ਨਹੀਂ, ਉਹ ਕਹਿੰਦੇ ਕਿ MSP 'ਚ ਵਾਧਾ ਕੀਤੇ ਤੋਂ ਬਿਨਾਂ ਕਿਸਾਨਾਂ ਦੀ ਹਾਲਤ ਆ ਜਿਹੜੀ ਸੁਧਰ ਸਕਦੀ ਹੈ, ਤੇ ਫਿਰ ਤੁਸੀਂ ਉਹਨਾਂ ਦੀ ਜਿਹੜੀ ਲਾਗਤ ਆ, ਜਿਹੜੀ ਪ੍ਰੋਡਕਸ਼ਨ ਦੀ ਲਾਗਤ ਆ, ਉਹਨੂੰ ਫਿਰ ਥੱਲੇ ਲੈ ਆਓ, ਉਹਨਾਂ ਨੂੰ ਸਬਸਿਡੀਆਂ ਦੇ ਦਿਓ। ਡੀਜ਼ਲ ਤੁਸੀਂ ਆਏ ਦਿਨ ਵਧਾ ਦਿੰਦੇ ਹੋ। ਜਦੋਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਡੀਜ਼ਲ, ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਮਿੱਟੀ ਦੇ ਭਾਅ ਹੋ ਗਈਆਂ, ਤੇ ਇਹਨਾਂ ਨੇ ਆਪਣਾ ਖਜ਼ਾਨਾ ਭਰਨਾ ਸ਼ੁਰੂ ਕਰ ਦਿੱਤਾ। ਮੋਦੀ ਹੋਰਾਂ ਨੇ ਲਾ ਕੇ ਸੈਸ, ਲਾ ਕੇ ਟੈਕਸ, ਉਹ ਜਿਹੜੀ ਬਚਤ ਸੀ ਲੋਕਾਂ ਦੀ, ਉਹ ਸਾਰੀ ਹੁੰਜ ਕੇ ਲੈ ਗਏ। ਹੁਣ ਚੌਥੇ ਦਿਨ ਡੀਜ਼ਲ ਮਹਿੰਗਾ ਹੋ ਜਾਂਦਾ। ਫਿਰ ਤੁਸੀਂ ਇਹ ਕੰਮ ਕਰੋ ਕਿ ਜਿਹੜੀਆਂ ਸਬਸਿਡੀਆਂ ਛੋਟੇ ਕਿਸਾਨਾਂ ਨੂੰ ਇੰਨੀਆਂ ਦਿਓ ਕਿ ਉਹ ਕਿਸਾਨ ਦੀ ਜਿਹੜੀ ਲਾਗਤ ਆ ਬਹੁਤ ਘੱਟ ਰਹਿ ਜਾਵੇ, ਤੇ MSP ਜਿੰਨੀ ਕੁ ਹੈਗੀ ਹੈ ਮਿਲੀ ਜਾਂਦੀ ਹੈ, ਇਹ ਸਰੀ ਜਾਂਦਾ। ਜੇ ਇਹਦੇ ਤੋਂ ਬਗੈਰ ਕੋਈ ਤੁਸੀਂ ਰਾਹ ਕੱਢੋਗੇ ਤੇ ਮੇਰੇ ਖਿਆਲ ਦੇ ਨਾਲ ਕਿਸਾਨੀ ਦੇ ਬਚਾਅ ਦਾ ਕੋਈ ਰਾਹ ਹੋਰ ਬਚਦਾ ਨਹੀਂ ਹੈ। ਜੀ ਜੀ ਬਿਲਕੁਲ। ਅਤੇ ਮੰਤਰੀ ਤੇ ਵਿਧਾਇਕ ਲੈਣਗੇ ਹੁਣ ਲਗਜ਼ਰੀ ਗੱਡੀਆਂ 'ਚ ਝੂਟੇ। ਉੱਦਾਂ ਤਾਂ ਸਰਕਾਰ ਦੇ ਕੋਲ ਪੈਸੇ ਨਹੀਂ ਹੈਗੇ ਕਿਸੇ ਕੰਮ ਦੇ ਲਈ। ਹਾਂ ਬਿਲਕੁਲ ਜੀ, ਉਦੋਂ ਆਪਾਂ ਗੱਲ ਕੀਤੀ ਸੀਗੀ ਕਿ 85 ਕਰੋੜ ਦੇ ਲਗਭਗ ਬਿੱਲ 10 ਜ਼ਿਲ੍ਹਿਆਂ 'ਚ ਇਹਨਾਂ ਦੇ ਮੁਲਾਜ਼ਮਾਂ ਦੇ ਅੜੇ ਪਏ ਆ ਜੀ ਖਜ਼ਾਨਾ ਦਫ਼ਤਰਾਂ 'ਚ, ਕਿ ਉਹ ਕੋਈ ਵਿਚਾਰਾ ਪੈਨਸ਼ਨ ਨੂੰ ਤਰਸਦਾ ਪਿਆ, ਕੋਈ ਮੈਡੀਕਲ ਭੱਤੇ ਨੂੰ ਤਰਸਦਾ ਪਿਆ, ਕੋਈ ਰਿਟਾਇਰਮੈਂਟ ਦਾ ਜਿਹੜਾ ਉਹ ਮਿਲਦਾ ਹੁੰਦਾ ਫੰਡ, ਉਹਨੂੰ ਤਰਸਦਾ ਪਿਆ। ਬਿੱਲ ਨਹੀਂ ਕਲੀਅਰ ਹੋ ਰਹੇ। 10 ਜ਼ਿਲ੍ਹਿਆਂ ਦਾ ਹੀ ਅੰਕੜਾ ਸੀ 85 ਕਰੋੜ ਦਾ। ਜੇ 12 ਦਾ ਹੋਰ ਜੋੜ ਦਈਏ ਤੇ ਮੇਰੇ ਖਿਆਲ ਦੇ ਨਾਲ ਉਹ ਜਿਹੜਾ ਅਰਬ ਵਾਲਾ ਖਾਨਾ ਉਹ ਭਰ ਜਾਵੇਗਾ। ਖੈਰ, ਇਹ ਜੋ ਗੱਡੀਆਂ ਖਰੀਦਣ ਦੀ ਕਵਾਇਦ ਹੈ, ਇਹ ਵਾਹਵਾ ਦਿਨਾਂ ਤੋਂ ਕਰਦੇ ਪਏ ਸੀ, ਔਰ ਖ਼ਾਸ ਤੌਰ ਤੇ ਇਹਨਾਂ ਦੀ ਕੋਸ਼ਿਸ਼ ਸੀ ਕਿ ਵਿਧਾਇਕਾਂ ਨੂੰ ਜਾਂਦੀ ਵਾਰ ਖੁਸ਼ ਕਰ ਦਈਏ। ਫੇਰ ਕੀ ਪਤਾ ਮੇਲਾ ਜੁੜਨਾ ਕਿ ਨਹੀਂ ਜੁੜਨਾ, ਟਿਕਟ ਅਗਲੇ ਨੂੰ ਮਿਲਣੀ ਹੈ ਕਿ ਨਹੀਂ ਮਿਲਣੀ। ਸੋ ਇੱਕ ਵਾਰੀ ਜਿਹੜਾ ਨਵੀਂ ਗੱਡੀ ਤੇ ਝੂਟਾ ਦਵਾ ਦਈਏ। ਇਹਦੇ ਤਹਿਤ ਇਹਨਾਂ ਨੇ ਟਰਾਂਸਪੋਰਟ ਵਿਭਾਗ ਕੋਲ ਘੱਲੀ ਸੀ ਫਾਈਲ। ਉਹਨਾਂ ਨੇ ਤਾਂ ਪਾਸ ਕਰ ਹੀ ਦੇਣੀ ਸੀ। ਅਜੀਤ ਸਿੰਘ ਘੁਆੜ ਤੇ ਖੁਦ ਮੰਤਰੀਆਂ 'ਚ ਆਉਂਦਾ, ਉਹਨੂੰ ਪਤਾ ਕਿ ਇੱਕ ਮੇਰੇ ਵੱਲ ਵੀ ਆ ਜਾਣੀ ਹੈ, ਲਾਰੀ ਮੇਰੇ ਘਰੇ ਵੀ ਖੜ ਜਾਣੀ ਹੈ। ਸੋ ਉਹਨੇ ਤੇ ਝੱਟ ਮਾਰਿਆ। ਪਰ ਜਿਹੜਾ ਸਾਡਾ ਵਿੱਤੀ ਵਿਭਾਗ ਆ, ਜਿਹਨੂੰ ਆਪਾਂ ਫਾਈਨੈਂਸ਼ੀਅਲੀ ਕਹਿ ਦਿੰਦੇ ਹਾਂ ਡਿਪਾਰਟਮੈਂਟ, ਉਹਨਾਂ ਨੇ ਇਹ ਫਾਈਲ ਜਿਹੜੀ ਹੈ ਅਟਕਾਤੀ ਸੀ। ਖੈਰ, ਧੱਕਾ ਲਾ ਕੇ ਹੁਣ ਇਹ ਗੱਡਾ ਜਿਹੜਾ ਉਹ ਕੱਢ ਲਿਆ ਗਿਆ। ਉਹਨਾਂ ਨੇ ਵੀ ਫਾਈਲ ਜਿਹੜੀ ਹੈ ਕਲੀਅਰ ਕਰ ਦਿੱਤੀ ਹੈ। 14 ਟੋਇਟਾ ਲੈਂਡ ਕਰੂਜ਼ਰ ਗੱਡੀਆਂ ਤੇ 100 ਇਨੋਵਾ ਗੱਡੀਆਂ ਬਿਲਕੁਲ ਤਿਆਰ ਹੈ। ਔਰ ਕਮਾਲ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਗੱਡੀਆਂ ਨੂੰ ਬੁਲਟ ਪ੍ਰੂਫ ਵੀ ਬਣਾ ਦੇਣਾ। ਉਹਦੇ ਤੇ ਅਲੱਗ 25 ਲੱਖ ਰੁਪਈਆ ਖਰਚਾ ਆਏਗਾ। ਹੁਣ 14 ਗੱਡੀਆਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਜੇ ਲਾ ਲਈਏ, 14 ਗੱਡੀਆਂ 'ਚੋਂ 7-8 ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ
ਜਿਹੜੇ ਸਾਕ ਸੰਬੰਧੀ ਆ ਉੱਥੇ ਚਲ ਜਾਣੀਆਂ। ਜਿਹੜੀਆਂ 4-5 ਰਹਿ ਗਈਆਂ ਉਹ ਮੰਤਰੀ ਜਿਹੜੇ ਮੈਂ ਅੱਗੇ ਨਾਂ ਲਏ ਕਿ ਅਜੀਤ ਸਿੰਘ ਘੁਆੜ, ਸਿਕੰਦਰ ਸਿੰਘ ਮਲੂਕਾ, ਜਥੇਦਾਰ ਤੋਤਾ ਸਿੰਘ ਕਾਫੀ ਮਿਹਨਤ ਕਰਦੇ ਆ। ਸਿਕੰਦਰ ਸਿੰਘ ਮਲੂਕਾ ਨੇ ਤੇ ਕੈਨੇਡਾ ਤੇ ਅਮਰੀਕਾ ਤੋਂ ਵੀ ਖੁਸ਼ਹਾਲ ਕੀਤਾ, ਇੱਕ ਗੱਡੀ ਉਹਨੂੰ ਵੀ ਮਿਲਣੀ ਚਾਹੀਦੀ ਹੈ। ਯਾਨੀ 14 ਮੰਤਰੀਆਂ ਵਾਲੀਆਂ ਪੂਰੀਆਂ ਹੋ ਜਾਣੀਆਂ। ਜਿਹੜੀਆਂ 100 ਉਹ ਵਿਧਾਇਕਾਂ ਜਾਂ ਜਿਹੜੇ ਹੋਰ ਇਹਨਾਂ ਦੇ ਮੰਤਰੀ ਸੰਤਰੀ ਆ ਉਹ ਲੈ ਜਾਣਗੇ। ਤੇ ਪਰ ਇਸ ਸਮੇਂ ਦੇ ਵਿੱਚ ਕਿ ਜਦੋਂ ਕੁਝ ਮਹੀਨੇ ਰਹਿ ਗਏ ਸੀ, ਇਹ ਬੋਝ ਪਾਉਣਾ ਇਹ ਵਾਕਈ ਦੱਸਦਾ ਹੈ ਕਿ ਇੱਥੇ ਜਿਹੜਾ ਵੀ ਸੱਤਾ ਤੇ ਬਹਿ ਜਾਂਦਾ ਫਿਰ ਉਹ ਦੋਵੇਂ ਹੱਥੀਂ ਮਲਾਈ ਲੁੱਟਦਾ। ਇਹ ਨਹੀਂ ਵਹਿੰਦਾ ਕਿ ਸਰਫਾ ਕਰੀਏ ਤੇ ਸਰਫਾ ਕਰਕੇ ਅਸੀਂ ਕੁਝ ਜਨਤਾ ਦੇ ਪੱਲੇ ਪੇਟੇ ਪਾਈਏ। ਕੋਈ ਨਹੀਂ ਇਹ ਗੱਲ ਸੋਚਦਾ। ਉਹ ਕਹਿੰਦਾ ਕਿ ਜਿੱਥੇ ਦਾ ਲੱਗਦਾ ਹੁਣ ਜਾਂਦੀ ਵਾਰ ਫਿਰ ਭਰ ਲਈਏ ਝੋਲੀਆਂ। ਤੇ ਇਹ ਜਿਹੜੀ ਚੀਜ਼ ਆ ਗੱਡੀਆਂ ਉਹ ਹੁਣ ਦੱਸਦੀਆਂ ਕਿ ਭਾਈ ਜਿਹਦੇ ਹੱਥ ਸੱਤਾ ਸਭ ਕੁਛ ਉਹਦੇ ਹੱਥ ਹੈ। ਜਿਵੇਂ ਕਹਿੰਦੇ ਹੁੰਦੇ ਨਾ, ਘਰ ਦੀ ਗੱਡੀ ਤੇ ਗੰਢਾ ਸਿੰਘ ਡਰਾਈਵਰ। ਬਸ ਘਰ ਦੀ ਗੱਡੀ ਹੈ ਤੇ ਗੰਢਾ ਸਿੰਘ ਡਰਾਈਵਰ। ਜੀ ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ, ਸਮਾਣਾ ਦੇ ਵਿੱਚ ਹੈਜੇ ਨਾਲ 2 ਹੋਰ ਮੌਤਾਂ, ਹੁਣ ਗਿਣਤੀ 10 ਹੋ ਗਈ। ਦੇਖੋ, ਇੱਕ ਸ਼ਹਿਰ ਦੇ ਵਿੱਚ 10 ਮੌਤਾਂ ਹੋ ਜਾਂਦੀਆਂ, 70 ਦੇ ਕਰੀਬ ਜਿਹੜੇ ਮਰੀਜ਼ ਆ ਇੱਕ ਦਿਨ 'ਚ 70 ਮਰੀਜ਼ ਉੱਥੇ ਪਹੁੰਚਦੇ ਹਸਪਤਾਲਾਂ ਦੇ ਵਿੱਚ। ਤੇ 14 ਦਿਨਾਂ ਦੇ ਵਿੱਚ 600 ਮਰੀਜ਼ ਹਸਪਤਾਲਾਂ ਦੇ ਵਿੱਚ ਦਾਖਲ ਹੁੰਦੇ ਆ ਹੈਜੇ ਦੇ ਨਾਲ। ਇੱਕ ਸਮਾਣਾ ਮੰਡੀ ਹੈ ਜਿਹੜੀ ਛੋਟੀ ਜਿਹੀ ਮੰਡੀ ਹੈ, ਉਹਦੇ ਵਿੱਚੋਂ 600 ਦੇ ਕਰੀਬ ਮਰੀਜ਼ਾਂ ਦਾ ਨਿਕਲਣਾ, 70 ਇੱਕੋ ਦਿਨ 'ਚ ਆਉਣੇ ਤੇ 10 ਮਰ ਜਾਣੇ। ਤੇ ਕਿਤੇ ਵੀ ਉਸ ਖਬਰ ਨੂੰ ਅਹਿਮੀਅਤ ਨਾ ਮਿਲਣੀ ਇਹ ਦਰਸਾਉਂਦੀ ਹੈ ਕਿ ਮੀਡੀਆ ਦੇ ਵਿੱਚੋਂ ਵੀ ਸੰਵੇਦਨਾ ਮਰ ਚੁੱਕੀ ਹੈ ਔਰ ਸਾਡਾ ਜਿਹੜਾ ਸਮਾਜ ਹੈ ਉਹ ਵੀ ਹੁਣ ਇਹੋ ਜਿਹੀਆਂ ਖਬਰਾਂ ਨੂੰ ਨਹੀਂ ਲੈਂਦਾ। ਉਹਦੀ ਨਜ਼ਰ ਦੇ ਵਿੱਚ ਵੀ ਖਬਰਾਂ ਦਾ ਜਿਹੜਾ ਮਿਆਰ ਹੈ ਉਹ ਹੈ ਜਿੱਥੇ 25-30 ਇੱਕੋ ਵਾਰੀ ਮਰ ਜਾਂਦੇ ਆ, ਗੋਲੀ ਨਾਲ ਮਰ ਜਾਂਦੇ ਆ ਜਾਂ ਦੰਗੇ ਫਸਾਦ 'ਚ ਮਰ ਜਾਂਦੇ ਆ, ਉਹਦੇ ਲਈ ਉਹ ਖਬਰ ਹੈ। ਕੋਈ ਇਸ ਪਾਸੇ ਤਵੱਜੋ ਹੀ ਨਹੀਂ ਦੇ ਰਿਹਾ ਕਿ ਇੱਕ ਸ਼ਹਿਰ ਜਿਹੜਾ ਹੈਜੇ ਦੀ ਚਪੇਟ 'ਚ ਆ ਗਿਆ, ਉੱਥੇ ਸਰਕਾਰ ਨੇ ਕੀ ਪ੍ਰਬੰਧ ਕੀਤੇ, ਉੱਥੇ ਸਰਕਾਰ ਨੇ ਅਗਾਂਹ ਕੀ ਜਿਹੜੀ ਆਪਣੇ ਵਿਭਾਗ ਨੂੰ ਆਦੇਸ਼ ਦਿੱਤੇ, ਕੀ ਰੋਕਥਾਮ ਹੋ ਰਹੀ ਹੈ, ਕਿਉਂ ਇਹ ਸਭ ਕੁਝ ਫੈਲਿਆ, ਕਾਰਨ ਕੀ ਹੈ, ਕਿਸੇ ਨੇ ਇਹਦੇ ਤੇ ਚਰਚਾ ਨਹੀਂ ਕੀਤੀ। ਤੇ ਮੇਰੇ ਖਿਆਲ ਦੇ ਨਾਲ ਸਿਹਤ ਮੰਤਰਾਲਾ ਜਿਹੜਾ ਸਾਡੇ ਪੰਜਾਬ ਦਾ, ਉਹ ਤੇ ਇੱਕ ਐਸੇ ਬੰਦੇ ਦੇ ਹੱਥ ਆ ਜਿਹਨੂੰ ਮੇਰੇ ਖਿਆਲ ਦੇ ਨਾਲ ਯੋਗਤਾ ਦੇ ਹਿਸਾਬ ਨਾਲ ਜੇ ਦਈਏ ਤੇ ਹਸਪਤਾਲਾਂ ਦੇ ਵਿੱਚ ਜੇ ਉਹ ਜਿਹੜਾ ਸਿਹਤ ਦਾ ਡਿਪਾਰਟਮੈਂਟ ਹੈ, ਦਰਜਾ 4 ਦੀ ਨੌਕਰੀ ਵੀ ਨਹੀਂ ਮਿਲਦੀ, ਅੰਡਰ ਮੈਟ੍ਰਿਕ ਹੈ ਉਹ। ਸੋ ਇਹੋ ਜਿਹੇ ਬੰਦੇ ਦੇ ਹੱਥ ਜਿਹੜਾ ਸਿਹਤ ਮਹਿਕਮਾ, ਉਹਨੇ ਇਹਨੂੰ ਬਦਹਾਲ ਕਰ ਦਿੱਤਾ। ਬਦਹਾਲ ਤਾਂ ਪਹਿਲਾਂ ਹੀ ਸੀ ਪਰ ਉਹਨੇ ਬਿਲਕੁਲ ਹੀ ਇਹਨੂੰ ਖਸਤਾ ਹਾਲ ਕਰ ਦਿੱਤਾ। ਹੁਣ ਇਹ ਸਮਾਣੇ ਦੇ ਵਿੱਚ ਜੋ ਕਹਿਰ ਫੈਲਿਆ, ਇਹਨੂੰ ਰੋਕਣ ਲਈ ਜੰਗੀ ਪੱਧਰ ਤੇ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਆ। ਹਾਲ ਦੀ ਘੜੀ ਇਹੋ ਜਿਹਾ ਕੁਝ ਨਜ਼ਰ ਨਹੀਂ ਆਉਂਦਾ ਕਿਉਂਕਿ ਪਿਛਲੇ 10 ਦਿਨਾਂ 'ਚ ਕੋਈ ਵੀ ਦਿਨ ਸੁੱਕਾ ਨਹੀਂ ਗਿਆ ਜਦੋਂ ਉਦੋਂ ਮੌਤ ਨਹੀਂ ਹੁੰਦੀ ਉੱਥੇ। ਜੀ ਜੀ ਬਿਲਕੁਲ। ਵੈਸੇ ਵੀ ਮਲੂਕਾ ਸਾਹਿਬ ਕਹੀ ਜਾਂਦੇ ਨੇ ਵੀ ਖੁਸ਼ਹਾਲ ਹੀ ਬਹੁਤ ਆ ਸਾਰਾ ਕੁਛ, ਉਹਨਾਂ ਨੂੰ ਇਹ ਚੀਜ਼ਾਂ ਕਿੱਥੇ ਦਿਖਣੀਆਂ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।